ਲੋਕਾਂ ਦੀ ਫੋਟੋ ਲੈ ਰਹੇ ਆ ਮੇਰੀ ਲੈ ਲਓ ਜੀ ਹਾਂਜੀ ਸਾਰਿਆਂ ਵੀਰਾਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਕੈਨੇਡਾ ਤੋਂ ਪਾਕਿਸਤਾਨ ਦੀ ਧਰਤੀ ਤੇ ਆਪਣੇ ਸ਼ੇਰ ਸਿੰਘ ਵੀਰ ਇੱਕ ਪਿਆਰ ਮੁਹੱਬਤ ਅਮਨ ਦਾ ਪੈਗਾਮ ਲੈ ਕੇ ਪਾਕਿਸਤਾਨ ਦੀ ਧਰਤੀ ਤੇ ਆਏ ਨੇ। ਅਸੀਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਸੱਚਾ ਸੌਦਾ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਵੀਰ ਇੱਕ, ਆਓ ਇਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਵੀ ਤੁਹਾਨੂੰ ਜੀ ਆਇਆਂ ਨੂੰ ਔਰ ਬਹੁਤ ਵੱਡਾ ਉਪਰਾਲਾ ਤੁਸੀਂ ਮੋਟਰਸਾਈਕਲਾਂ ਤੇ ਪਿਛਲੇ 40-45 ਦਿਨ ਤੋਂ ਸਫ਼ਰ ਦੇ ਵਿੱਚ ਹੋ, ਜੋ ਤੁਸੀਂ ਇੱਕ ਬਹੁਤ ਵਧੀਆ ਉਪਰਾਲਾ ਕਰਕੇ ਔਰ ਖਾਲਸਾ ਏਡ ਦੇ ਨਾਲ ਤੁਸੀਂ ਇੱਥੇ ਤੱਕ ਪਹੁੰਚੇ। ਬਹੁਤ ਮਾਣ ਸਨਮਾਨ ਵਾਲੀ ਗੱਲ ਹੈ। ਸਭ ਤੋਂ ਪਹਿਲੇ ਤੇ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ ਜੀ ਆਇਆਂ ਦੇ ਨਾਲ ਤੁਹਾਨੂੰ ਕਿਸ ਤਰ੍ਹਾਂ ਦਾ ਇਹ ਸਾਰਾ ਸਫ਼ਰ ਲੱਗਾ ਔਰ ਪਾਕਿਸਤਾਨ ਦੀ ਧਰਤੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਪਾਕਿਸਤਾਨ ਦੀ ਧਰਤੀ ਸਾਨੂੰ ਆਪਣੀ ਧਰਤੀ ਲੱਗ ਰਹੀ ਹੈ। ਅਸੀਂ ਪੈਦਾ ਪੰਜਾਬ ਵਿੱਚ ਹੋਏ, ਸਾਡੀ ਜਨਮ ਭੂਮੀ ਪੰਜਾਬ ਹੈ ਜੀ, ਚੜ੍ਹਦਾ ਪੰਜਾਬ, ਕਰਮ ਭੂਮੀ ਸਾਡੀ ਕੈਨੇਡਾ ਜੀ। ਪਰ ਸਾਨੂੰ ਇਹ ਪੰਜਾਬ ਵੀ ਸਾਡਾ ਹੈ ਤਾਂ ਉਹ ਪੰਜਾਬ ਵੀ ਸਾਡਾ ਹੈ। ਸਾਨੂੰ ਲੱਗ ਰਿਹਾ ਕਿ ਅਸੀਂ ਆਪਣੇ ਘਰ ਆ ਗਏ ਹਾਂ। ਬਹੁਤ ਹੀ ਪਿਆਰ ਮਿਲ ਰਿਹਾ, ਸ਼ਬਦ ਹੈ ਨਹੀਂ ਮੇਰੇ ਕੋਲ। ਜੋ ਐਕਸਪੈਕਟ ਕੀਤਾ ਸੀ ਉਹ ਤੋਂ ਕਿਤੇ ਵੱਧ ਕੇ ਸਾਨੂੰ ਇੱਥੇ ਪਿਆਰ ਮਿਲਿਆ ਜੀ। ਆਵਾਮ ਵੱਲੋਂ, ਤੁਹਾਡੇ ਵਰਗੇ ਵੀਰਾਂ ਵੱਲੋਂ ਜਾਣਦੇ ਵੀ ਨਹੀਂ ਸੀ, ਪਰ ਸਾਨੂੰ 2-4 ਘੰਟਿਆਂ 'ਚ ਇੱਦਾਂ ਲੱਗਾ ਕਿ ਪਤਾ ਨਹੀਂ ਕਿੰਨੇ ਚਿਰ ਦੇ ਆਪਾਂ ਜਾਣਦੇ ਹਾਂ। ਬਹੁਤ ਹੀ ਜਿੱਦਾਂ ਮੈਂ ਕਹਿ ਰਿਹਾ ਕਿ I got no words, speechless ਜੀ। ਤੇ ਜਿਸ ਤਰ੍ਹਾਂ ਤੁਸੀਂ ਇੱਥੇ ਦੇ ਲੋਕਾਂ ਬਾਰੇ, ਅੰਦਰ ਦੀ ਤੁਹਾਡੀ ਕੀ ਸੂਰਤ ਹਾਲ ਆ? ਪਾਕਿਸਤਾਨ ਦੀ ਧਰਤੀ, ਫਿਰ ਬਾਬਾ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਤੇ ਮੱਥਾ ਟੇਕਣ ਆਏ ਔਰ ਉਹ ਵੀ ਤੁਸੀਂ, ਮੇਰਾ ਖਿਆਲ ਆ ਕਿ ਪਹਿਲੇ ਜੀ ਹੈਗੇ ਜੋ ਇਤਨਾ ਵੱਡਾ 10,000 ਕਿਲੋਮੀਟਰ ਦਾ ਸਫ਼ਰ 22 ਮੁਲਕਾਂ ਤੋਂ ਹੁੰਦੇ ਹੋਏ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਪਹੁੰਚੇ। ਜਦੋਂ ਤੁਸੀਂ ਮੱਥਾ ਟੇਕਿਆ ਜਨਮ ਸਥਾਨ ਗੁਰਦੁਆਰੇ ਦੇ ਵਿੱਚ ਤੇ ਕੀ ਫੀਲਿੰਗ ਸਨ ਤੁਹਾਡੀ? I think I'm getting emotional. ਇਹ ਐਕਸਪੀਰੀਅੰਸ ਮੇਰੇ ਕੋ I have no words. ਇਹ ਅਸੀਂ ਤਕਰੀਬਨ 2 ਸਾਲ ਲਾਏ ਜੀ ਇਸ ਟ੍ਰਿਪ ਨੂੰ ਆਰਗੇਨਾਈਜ਼ ਕਰਨ ਲਈ, ਇਹਦੇ ਉੱਤੇ ਕੰਮ ਕਰਨ ਲਈ। This was the peak, this is ultimate. I have no words. It's very emotional. ਪਰ ਬਹੁਤ ਹੀ ਜ਼ਿਆਦਾ ਪਿਆਰ ਜਿੰਨਾ ਅਸੀਂ ਸੋਚਿਆ ਵੀ ਨਹੀਂ ਸੀ ਸਾਡੇ ਲਈ। ਗੁਰੂ ਨਾਨਕ ਪਾਤਸ਼ਾਹ ਤੋਂ ਉੱਤੇ ਕੁਛ ਨਹੀਂ ਆ। ਨਨਕਾਣਾ ਸਾਹਿਬ ਦੁਨੀਆ ਵਿੱਚ ਵੱਸਦੇ ਸਿੱਖਾਂ ਲਈ ਚਾਹੁੰਦੇ ਨੇ ਇੱਥੇ ਆਉਣਾ, ਨਤਮਸਤਕ ਹੋਣਾ ਇਸ ਜਗ੍ਹਾ ਤੇ। ਸਾਡੇ ਲਈ ਬਹੁਤ ਜ਼ਿਆਦਾ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ। ਸਾਨੂੰ ਮਹਾਰਾਜ ਨੇ, ਨਹੀਂ ਤਾਂ ਇੰਨੇ ਮੁਲਕਾਂ ਦੇ ਵਿੱਚ ਵੀ ਇੰਨੇ ਰੋਡਾਂ ਦੇ ਉੱਪਰ ਵੀ ਹੋ ਕੇ ਆਏ ਆ। ਜੇ ਮਹਾਰਾਜ ਸਾਡੇ ਨਾਲ ਨਾ ਹੁੰਦੇ ਅਸੀਂ ਇੱਥੇ ਤੱਕ ਪਹੁੰਚ ਨਹੀਂ ਸੀ ਸਕਦੇ। ਇਟ ਡਜ਼ਨਟ ਮੈਟਰ ਕਿ ਅਸੀਂ ਉਸ ਚੀਜ਼ ਨੂੰ ਕਿੱਦਾਂ ਪਲਾਨ ਕੀਤਾ। ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਇਹ ਹੋ ਪਾਉਣਾ ਮੁਮਕਿਨ ਹੀ ਨਹੀਂ ਸੀਗਾ। ਸਾਡਾ ਅਟੱਲ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਸਾਡੇ ਨਾਲ ਚੱਲੇ ਨੇ, ਕਿਉਂਕਿ ਸਾਡਾ ਜਿਹੜਾ ਮਕਸਦ ਸੀ ਇਸ ਰਾਈਡ ਦਾ ਉਹ ਕੋਸ ਬਹੁਤ ਵੱਡਾ ਸੀ। ਅਸੀਂ ਮਨੁੱਖਤਾ ਦੀ we do stand for humanity, and I think that's what the Sikh stands for. Speechless, but it's a wonderful experience. ਅੱਛਾ, ਇੱਕ ਆਖਰੀ ਸਵਾਲ, ਕਿਉਂਕਿ ਮੈਨੂੰ ਪਤਾ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ, ਮੱਥਾ ਟੇਕਣਾ ਹੈ ਤੁਸੀਂ। ਜੀ। ਤੁਸੀਂ ਬਲੋਚਿਸਤਾਨ, ਈਰਾਨ ਤੋਂ ਬਲੋਚਿਸਤਾਨ ਦਾਖਲ ਹੋ ਗਏ, ਬਲੋਚਿਸਤਾਨ ਤੋਂ ਸਿੰਧ ਤੋਂ ਪੰਜਾਬ ਦੀ ਧਰਤੀ ਤੇ ਜੀ। ਇੱਥੋਂ ਜਦੋਂ ਜਾਓਗੇ ਕੀ ਲੈ ਕੇ ਜਾਓਗੇ? ਅਸੀਂ ਆਪਸ ਵਿੱਚ ਵੀ ਗੱਲ ਕਰਦੇ ਸੀ ਸ਼ਹੀਦ ਸਿੰਘ, ਇਹ ਯਾਦਾਂ ਸਾਡੇ ਨਾਲ ਜਿੰਨਾ ਚਿਰ ਅਸੀਂ ਹਾਂ ਇਹ ਨਾਲ ਰਹਿਣਗੀਆਂ। ਇਹ ਪਿਆਰ ਸਦਾ ਸਾਡੇ ਨਾਲ ਰਹੂਗਾ। ਸਾਡੇ ਕੁਝ ਦੋਸਤ ਜਿਹੜੇ ਇਸ ਰਾਈਡ ਤੇ ਆਉਣਾ ਚਾਹੁੰਦੇ ਸੀ, ਨਹੀਂ ਆ ਪਾਏ, ਉਹ ਬਹੁਤ ਜ਼ਿਆਦਾ ਇਸ ਟਾਈਮ ਜਦੋਂ ਅਸੀਂ ਕੱਲ੍ਹ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ, ਲਾਈਵ ਕੀਤਾ, ਤਾਂ ਸਾਨੂੰ ਕਹਿ ਰਿਹਾ ਸੀ ਕਿ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਹੋ ਗਈ, ਜਾਂ ਸਾਨੂੰ ਜਿਸ ਤਰ੍ਹਾਂ ਲੱਗਦਾ ਕਿ ਸਾਨੂੰ ਗੁਰੂ ਪਾਤਸ਼ਾਹ ਨੇ ਆਪ ਚੂਜ਼ ਕੀਤਾ ਆ। ਅਸੀਂ ਨਹੀਂ ਕੁਛ ਵੀ ਕੀਤਾ, ਸਾਨੂੰ ਹੁਣ ਪਿਕ ਕੀਤਾ। ਜਿੰਨੀ ਰਿਸਪੈਕਟ ਸਾਨੂੰ
ਮਿਲ ਰਹੀ ਆ। ਆਈ ਥਿੰਕ ਦ ਮੇਨ ਲਿੰਕ ਆ ਕਿ ਅਸੀਂ ਸਰਦਾਰ ਹੋਣ ਦੇ ਕਰਕੇ ਮਹਾਰਾਜ ਨੇ ਸਾਨੂੰ ਦਸਤਾਰ ਬਖਸ਼ੀ ਆ, ਤਾਂ ਉਹਦੇ ਕਰਕੇ ਸਾਰਾ ਪਿਆਰ ਉਹਦੇ ਕਰਕੇ ਮਿਲ ਰਿਹਾ ਜੀ ਸਾਨੂੰ। ਬਿਲਕੁਲ ਬਿਲਕੁਲ। ਹਾਂਜੀ। ਅੱਛਾ, ਜਦੋਂ ਤੁਸੀਂ ਹੁਣ ਇੱਥੋਂ ਜ਼ਾਹਰ ਚੜ੍ਹਦੇ ਪੰਜਾਬ ਦੇ ਵਿੱਚ ਦਾਖਲ ਹੋ ਜਾਓਗੇ, ਜਿਸ ਤਰ੍ਹਾਂ ਆਪਾਂ ਗੱਡੀ 'ਚ ਗੱਲ ਕਰ ਰਹੇ ਸੀ, ਕੋਈ ਡਿਫਰੈਂਟ ਚੀਜ਼ ਹੈ ਹੀ ਨਹੀਂ। ਨਹੀਂ ਜੀ। ਸੋ ਉੱਥੇ ਜਦੋਂ ਜਾਓਗੇ, ਜਦੋਂ ਲੋਕ ਤੁਹਾਨੂੰ ਪੁੱਛਣਗੇ ਕਿ ਕੀ ਤੁਹਾਡਾ ਆਨਸਰ ਹੋਏਗਾ ਕਿ ਪਾਕਿਸਤਾਨ ਦੀ ਧਰਤੀ ਜਾਂ ਪੰਜਾਬ ਦੀ ਧਰਤੀ ਜਾਂ ਗੁਰੂਆਂ ਦੀ ਧਰਤੀ ਦਾ ਕੀ ਹਾਲ ਹੈ, ਤੇ ਫਿਰ ਤੁਹਾਡਾ ਆਨਸਰ ਕੀ ਹੋਏਗਾ? ਜਿੰਨਾ ਮੀਡੀਆ ਪ੍ਰੋਪੋਗੈਂਡਾ ਕਰ ਦਿੰਦਾ ਆ, ਜਿੱਥੇ ਮੈਨੂੰ ਲੱਗਦਾ ਬਹੁਤੇ ਲੋਕ ਇਹ ਬਣਾ ਕੇ ਚੱਲ ਪੈਂਦੇ ਨੇ, ਜਿਹੜੀਆਂ ਚੀਜ਼ਾਂ ਦੇਖੀਆਂ ਨਹੀਂ ਉਹ ਆਪਣਾ ਜਾਣੀ ਕਿ ਆਪਣੀ ਦੱਸਦੇ ਕਿ ਅਸੀਂ ਉੱਥੇ ਆ ਚੰਗਾ ਆ ਜਾਂ ਮਾੜਾ ਹੈ। ਪਾਕਿਸਤਾਨ ਦੀ ਧਰਤੀ ਦੇ ਵਿੱਚ ਜਿੰਨਾ ਸਾਨੂੰ ਪਿਆਰ ਮਿਲਿਆ, ਅਗੇਨ ਆਈ ਹੈਵ ਨੋ ਵਰਡਸ ਭਾਈ। ਦਿਸ ਇਜ਼ ਬਹੁਤ ਕਿਰਪਾ ਮਹਾਰਾਜ ਦੀ। ਅਸੀਂ ਇੱਥੇ ਤਾਂ ਚਲੋ ਪੰਜਾਬੀ ਆ, ਆਪਾਂ ਕਮ ਸੇ ਕਮ ਆਪਾਂ ਰਿਲੇਟ ਕਰਦੇ ਆ, ਆਪਾਂ ਬਲੋਚਿਸਤਾਨ ਏਰੀਏ ਦੇ ਵਿੱਚ ਦੀ, ਸਿੰਧ ਦੇ ਵਿੱਚ ਦੀ, ਯਾਨੀ ਕਿ ਹਰੇਕ ਇਨਸਾਨ ਦਸਤਾਰ ਦੇਖਦਾ, ਸਰਦਾਰ ਜੀ ਆਪ ਹਮਾਰੇ ਮਹਿਮਾਨ ਹੋ। ਤਾਂ ਸਾਨੂੰ ਇਹ ਲੱਗਦਾ ਕਿ ਯਾਰ ਜਿੰਨਾ ਸਾਨੂੰ ਪਿਆਰ ਮਿਲ ਰਿਹਾ, ਅਸੀਂ ਤਾਂ ਉਨੇ ਜੋਗੇ ਵੀ ਨਹੀਂ। ਅਸੀਂ ਕੁਛ ਨਹੀਂ ਕੀਤਾ। ਇਹ ਦੈਟਸ ਵਾਟ ਆਈ ਫੀਲ ਪਰਸਨਲੀ। ਮੈਨੂੰ ਲੱਗਦਾ ਕਿ ਸਿੱਖ ਹੋਣਾ ਹੀ ਸਾਡੇ ਜਿੰਨੇ ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂ ਸਾਹਿਬ ਨੇ ਜੋ ਕੀਤਾ, ਅਸੀਂ ਸਿਰਫ ਦੇਖ ਲਿਆ ਕਿ ਅਸੀਂ ਉਹ ਪਿਆਰ ਜਾਣੀ ਕਿ ਸਾਨੂੰ ਮਿਲ ਰਿਹਾ। ਅਸੀਂ ਆਪ ਤਾਂ ਕੁਛ ਕੀਤਾ ਵੀ ਨਹੀਂ ਆ, ਸਿਰਫ ਅਸੀਂ ਦਸਤਾਰ ਸਜਾਈ ਆ, ਤਾਂ ਸਾਡੇ ਜਾਣੀ ਕਿ ਲੋਕ ਇੰਨੀ ਇੱਜ਼ਤ ਦੇ ਰਹੇ ਨੇ, ਵਿਚ ਇਜ਼ ਆਈ ਮੀਨ out of the best experience. ਅੱਛਾ, ਤੁਸੀਂ ਖਾਲਸਾ ਐਡ ਰਾਹੀਂ ਇੱਥੇ ਤੱਕ ਪਹੁੰਚੇ ਜੀ। ਖਾਲਸਾ ਐਡ ਜੋ ਲੰਗਰ ਚਲਾਉਂਦੀ ਹੈ ਇਰਾਕ, ਈਰਾਨ ਜਾਂ ਜਿੱਥੇ ਵੀ ਬਿਨਾਂ ਆਜ਼ਾਦ ਪਾਤ ਤੋਂ, ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਹਾਂ ਕਿ ਅਸੀਂ ਉਸ ਸਥਾਨ 'ਤੇ ਖਲੋਤੇ ਹਾਂ ਜਿੱਥੇ ਉਹ ਲੰਗਰ ਸਟਾਰਟ ਹੈ ਜੀ। ਸੋ ਆਓ ਤੁਹਾਨੂੰ ਇਸ ਜਗ੍ਹਾ ਦੇ ਦਰਸ਼ਨ ਕਰਾਉਂਦੇ ਹਾਂ, ਔਰ ਪਿਆਰ ਮੁਹੱਬਤ ਦੀ ਇੱਕ ਮਹਿਕ ਜਿਹੜੀ ਹੈ ਉਹ ਪੂਰੀ ਦੁਨੀਆ ਨੂੰ ਸਾਨੂੰ। तो आओ नतमस्तक होते हैं और वहाँ पर। Again, I would like to thank for the hospitality you guys been providing, even though we don't know each other. There is a relation. Guru is there. That's the link. Again, going back to the ride, ਅਸੀਂ ਜਦੋਂ ਇਹ ਪਲਾਨ ਕੀਤਾ, ਸਾਨੂੰ ਲੱਗਦਾ ਸੀ ਕਿ ਇਹ ਕਿਹੜੀ ਹੈ ਐਡੀ ਸੰਸਥਾ ਸਾਡੀ ਦੀ ਜਿਹਨੂੰ ਅਸੀਂ ਆਪਣੀ ਸਮਝਦੇ ਹਾਂ ਸਾਰੇ, ਜਿਹੜੇ ਇਸ ਲੈਵਲ ਦਾ ਨਹੀਂ ਕਿ ਐਡਾ ਇੰਟਰਨੈਸ਼ਨਲ ਗਲੋਬਲ ਲੈਵਲ ਤੇ ਕੰਮ ਕਰ ਰਹੇ। Khalsa Aid was the first thing that came to our mind. Ravi Paji and his team are doing a wonderful job, irrespective of the caste, religion, or the nationality. They get to the place where no other, or I would say very few organization even try to be there. So ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਅਸੀਂ ਖਾਲਸਾ ਏਡ ਦੇ ਨਾਲ ਰਲ ਕੇ ਇਹ ਕੰਮ ਕਰ ਰਹੇ ਹਾਂ, ਖਾਲਸਾ ਏਡ ਲਈ ਕਰ ਰਹੇ ਹਾਂ। It was an honor to have Khalsa Aid collaborated for this I would say the whole thing we are doing, the ride, whatever this is, an event. ਹਾਂਜੀ, ਬਹੁਤ ਵਧੀਆ, ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਸੀਂ ਖਾਲਸਾ ਏਡ ਲਈ ਕਰ ਰਹੇ ਹਾਂ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਜਿਸ ਥਾਂ ਉੱਪਰ ਅਸੀਂ ਖਲੋਤੇ ਹਾਂ ਹੈ ਉਹੀ ਜਗ੍ਹਾ ਜਿੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਲੰਗਰ ਸ਼ੁਰੂ ਕੀਤਾ, ਔਰ ਇਸ ਥਾਂ ਉੱਪਰ ਹੀ ਅੱਜ ਅਸੀਂ ਖਾਲਸਾ ਐਡ ਦੀ ਟੀਮ ਦੇ ਨਾਲ ਹੀ ਰਵੀ ਭਾਜੀ ਵਾਸਤੇ ਵੀ ਅਰਦਾਸ ਕਰਾਂਗੇ, ਔਰ ਖਾਲਸਾ ਐਡ ਦੀ ਸਾਰੀ ਟੀਮ ਵਾਸਤੇ ਅਰਦਾਸ ਕਰਾਂਗੇ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਇਹ ਸੇਵਾ ਇਸੇ ਤਰ੍ਹਾਂ ਚੱਲੇ। ਸਾਡੀ ਪੱਗ ਜਿਹੜੀ ਹੈ ਉਹ ਬਿਨਾਂ ਕਿਸੇ ਦਾਗ ਤੋਂ ਦੁਨੀਆ ਨੂੰ ਇੱਕ ਮੈਸੇਜ, ਇੱਕ ਪਿਆਰ ਦਾ ਮੈਸੇਜ, ਇੱਕ ਮੁਹੱਬਤ ਦਾ ਮੈਸੇਜ ਦਿੰਦੀ ਰਹੇ। ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖੇ। Thank you for the opportunity. ਆਓ ਜੀ ਭਾਜੀ, ਆਪਾਂ ਗੁਰਦੁਆਰਾ ਸਾਹਿਬ ਵੇਖ ਲਈਏ। Thank you. ਹਾਂਜੀ, ਆਪਾਂ ਗੱਲ ਕਰ ਰਹੇ ਸਨ ਲਵਲੀ ਹੋਰੀ ਭਾਜੀ ਹੋਣਾ ਨਾਲ, ਤੇ ਅਸੀਂ ਖਾਲਸਾ ਏਡ ਦੀ ਟੀਮ ਜਿਹੜੇ ਬਾਈਕਰਸ ਆਏ ਨੇ ਕੈਨੇਡਾ, ਮੱਥਾ ਟੇਕਣਾ ਸੀ ਤੇ ਇਹਨਾਂ ਨੂੰ ਲੈ ਕੇ ਆਪਾਂ ਇੱਥੇ ਪਹੁੰਚ ਗਏ, ਤੇ ਇਹਨਾਂ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਆਉਣ ਨਾਲ ਗੱਲਬਾਤ ਵੀ ਕਰਦੇ ਹਾਂ।
ਕੋਈ ਗੱਲ ਨਹੀਂ